ਅੱਜ ਸੁਪਰੀਮ ਕੋਰਟ ਨੇ ਯੂਨੈਨਿਮਸ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਜਿਹੜਾ ਉਹ ਸੁਣਾਇਆ ਆ ਇਮੀਗ੍ਰੇਸ਼ਨ ਦੇ ਬਾਬਤ ਇਮੀਗ੍ਰੇਸ਼ਨ ਅਸਾਈਲਮ ਸਟੈਂਡਰਡਸ ਨੂੰ ਲੈ ਕੇ। ਹੇਠਲੀ ਅਦਾਲਤ ਨੇ ਜਿਹੜੀ ਰੂਲਿੰਗ ਦਿੱਤੀ ਸੀ ਇਸ ਤੋਂ ਪਹਿਲਾਂ ਵੀ ਸਬਸਟੈਂਸ਼ੀਅਲ ਐਵੀਡੈਂਸ ਵੀ ਸਬੂਤ ਤਗੜੇ ਮਜ਼ਬੂਤ ਜਿਹੜੇ ਉਹ ਹੋਣੇ ਚਾਹੀਦੇ ਆ ਅਸਾਈਲਮ ਐਪਲੀਕੇਸ਼ਨਸ ਵਾਲਿਆਂ ਦੇ ਲਈ ਐਪਲੀਕੈਂਟਸ ਦੇ ਲਈ ਰਿਕੁਆਇਰਮੈਂਟ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਹੋਰ ਸਖਤ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਸੀਗੀ। ਤੇ ਅੱਜ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਸਰਬਸੰਮਤੀ ਦੇ ਨਾਲ ਸਾਰੇ ਦੇ ਸਾਰੇ ਜਸਟਿਸਿਸ ਨੇ ਇਹੀ ਕਿਹਾ ਵੀ ਜੋ ਲੋਅਰ ਕੋਰਟ ਆ ਹੇਠਲੀ ਅਦਾਲਤ ਦਾ ਜਿਹੜਾ ਫੈਸਲਾ ਆ ਉਹ ਸਾਨੂੰ ਮੰਨਣਯੋਗ ਆ ਤੇ ਉਸ ਨੂੰ ਬਰਕਰਾਰ ਰੱਖਿਆ ਜਾਵੇਗਾ। ਯੂਰੀਆਸ ਓਰਿਲਾਨਾ ਵਰਸਸ ਬੌਂਡੀ ਦਾ ਇਹ ਕੇਸ ਸੀਗਾ। ਐਲ ਸਲਵਾਡੋਰ ਦੀ ਇਹ ਬੀਬੀ ਸੀਗੀ, ਯੂਐਸ ਦੇ ਵਿੱਚ ਆਈ ਸੀਗੀ 2021 ਦੇ ਵਿੱਚ ਤੇ ਅਸਾਈਲਮ ਦੀ ਮੰਗ ਨੇ ਕੀਤੀ ਸੀ ਵੀ ਗੈਂਗ ਮੈਂਬਰਸ ਤੋਂ ਜਿਹੜੇ ਡੈਥ ਥ੍ਰੈਟ ਆ ਉਸ ਨੂੰ ਆ ਰਹੇ ਸੀਗੇ। ਇਹ ਰੂਲਿੰਗ ਨਵੇਂ ਬਣੇ ਜਿਹੜੇ ਜਸਟਿਸ ਕੇਤਨਜੀ ਬਰਾਊਨ ਜੈਕਸਨ ਆ ਉਹਨਾਂ ਨੇ ਮੈਜੋਰਟੀ ਓਪੀਨੀਅਨ ਦੇ ਲਈ ਜਿਹੜੀ ਉਹ ਲਿਖੀ ਆ। ਕਹਿੰਦੇ ਵੀ ਪਟੀਸ਼ਨਰ ਦੀ ਜਿਹੜੀ ਟੈਸਟੀਮੋਨੀ ਆ ਉਹ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ ਨਹੀਂ ਸ਼ੋ ਕਰਦੀ ਸੀ ਵੀ ਮੁੜ ਕੇ ਜੇ ਇਸ ਨੂੰ ਵਾਪਸ ਉੱਤੇ ਘੱਲ ਦਿੱਤਾ ਜਾਂਦਾ ਹੈ ਤੇ ਇਹਦੀ ਜਾਨ ਨੂੰ ਅਸਲ 'ਚ ਵਾਕਿਆ ਹੀ ਕੋਈ ਖਤਰਾ ਆ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਇਹ ਥ੍ਰੈਟ ਲੋਕਲਾਈਜ਼ ਸੀਗੇ, ਉਹਦੇ ਹੋਮ ਟਾਊਨ 'ਚ ਸੀਗੇ ਤੇ ਐਕਚੁਅਲ ਸਫਰਿੰਗ ਔਰ ਹਾਰਮ ਦੀ ਜਿਹੜਾ ਥ੍ਰੈਸ਼ਹੋਲਡ ਆ ਉਸ ਨੂੰ ਇਹ ਮੀਟ ਜਿਹੜਾ ਉਹ ਨਹੀਂ ਸੀ ਕਰ ਰਹੇ। ਸੋ ਇਸ ਲਈ ਉਸ ਨੂੰ ਬੇਸਿਕਲੀ ਜਿਹੜਾ ਡਿਪੋਰਟ ਕਰਨ ਦੇ ਲਈ ਜਾਂ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਅੱਗੇ ਜਿਹੜਾ ਉਹ ਰੱਖਿਆ ਜਾਊਗਾ। ਸੋ ਇਹਦਾ ਜਿਹੜਾ ਹਰਜੋਤ ਸਿੰਘ ਜੀ ਇਸ ਫੈਸਲੇ ਦਾ ਅਸਰ ਬਹੁਤ ਵੱਡਾ ਹੋਣਾ ਆ। ਇਹ ਚਲੋ ਆਪਾਂ ਆਉਣ ਵਾਲੇ ਸਮੇਂ 'ਚ ਆਪਣੇ ਜਿਹੜੇ ਅਟਰਨੀ ਜੇ ਟਰਕੀਆਣਾ ਆ ਇਮੀਗ੍ਰੇਸ਼ਨ ਦੇ ਉਹਨਾਂ ਤੋਂ ਜਿਹੜਾ ਉਹ ਜਾਣਾਂਗੇ ਵੀ ਇਹ ਕੇਸ ਦਾ ਅਸਰ ਕਿੱਦਾਂ ਦਾ ਜਿਹੜਾ ਉਹ ਹੋਊਗਾ। ਪਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਸਖਤ ਸਟੈਂਡਰਡ ਜਿਹੜੇ ਉਹ ਹੋਣੇ ਚਾਹੀਦੇ ਆ, ਸਬਸਟੈਂਸ਼ੀਅਲ ਐਵੀਡੈਂਸ ਜਿਹੜਾ ਉਹ ਹੋਣਾ ਚਾਹੀਦਾ ਆ ਇਸ ਵੀ ਜਿਹੜੇ ਅਸਾਈਲਮ ਐਪਲੀਕੈਂਟਸ ਆ ਉਹਨਾਂ ਦੇ ਲਈ ਇਹ ਸ਼ੋਅ ਕਰਨ ਦੇ ਲਈ ਵੀ ਹਾਂ ਵਾਕਿਆ ਹੀ ਤੁਹਾਡੀ ਜਾਨ ਨੂੰ ਫਿਊਚਰ ਪਰਸੀਕਿਊਸ਼ਨ ਦਾ ਜਿਹੜਾ ਉਹ ਵੈਲ ਫਾਊਂਡਡ ਫੀਅਰ ਆ ਖਤਰਾ ਹੈਗਾ ਆ। ਸੋ ਉਹਦੇ ਜਿਹੜਾ ਉਹ ਕਰਕੇ ਸੋ ਕਹਿੰਦੇ ਵੀ ਇੰਪੈਕਟ ਡਿਸੀਜਨ ਦਾ ਜਿਹੜਾ ਉਹ ਦੇਖਣ ਵਾਲਾ ਜਿਹੜਾ ਉਹ ਰਹੇਗਾ। ਪਰ ਇਹ ਆ ਵੀ ਜਿਹੜੀ ਬਾਹਰ ਆ ਉਹਨਾਂ ਸਾਰਿਆਂ ਦੇ ਲਈ ਕੇਸ ਅਪਰੂਵ ਕਰਾਉਣ ਦੇ ਲਈ ਹੁਣ ਹੋਰ ਵੀ ਹਾਈ ਹੋਰ ਵੀ ਉੱਚੀ ਹੋ ਜਾਵੇਗੀ। ਜੀ ਬਿਲਕੁਲ। ਅੱਜ ਸੁਪਰੀਮ ਕੋਰਟ ਨੇ ਯੂਨੈਨਿਮਸ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਜਿਹੜਾ ਉਹ ਸੁਣਾਇਆ ਆ ਇਮੀਗ੍ਰੇਸ਼ਨ ਦੇ ਬਾਬਤ ਇਮੀਗ੍ਰੇਸ਼ਨ ਅਸਾਈਲਮ ਸਟੈਂਡਰਡਸ ਨੂੰ ਲੈ ਕੇ। ਹੇਠਲੀ ਅਦਾਲਤ ਨੇ ਜਿਹੜੀ ਰੂਲਿੰਗ ਦਿੱਤੀ ਸੀ ਇਸ ਤੋਂ ਪਹਿਲਾਂ ਵੀ ਸਬਸਟੈਂਸ਼ੀਅਲ ਐਵੀਡੈਂਸ ਵੀ ਸਬੂਤ ਤਗੜੇ ਮਜ਼ਬੂਤ ਜਿਹੜੇ ਉਹ ਹੋਣੇ ਚਾਹੀਦੇ ਆ ਅਸਾਈਲਮ ਐਪਲੀਕੇਸ਼ਨਸ ਵਾਲਿਆਂ ਦੇ ਲਈ ਐਪਲੀਕੈਂਟਸ ਦੇ ਲਈ ਰਿਕੁਆਇਰਮੈਂਟ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਹੋਰ ਸਖਤ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਸੀਗੀ। ਤੇ ਅੱਜ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਸਰਬਸੰਮਤੀ ਦੇ ਨਾਲ ਸਾਰੇ ਦੇ ਸਾਰੇ ਜਸਟਿਸਿਸ ਨੇ ਇਹੀ ਕਿਹਾ ਵੀ ਜੋ ਲੋਅਰ ਕੋਰਟ ਆ ਹੇਠਲੀ ਅਦਾਲਤ ਦਾ ਜਿਹੜਾ ਫੈਸਲਾ ਆ ਉਹ ਸਾਨੂੰ ਮੰਨਣਯੋਗ ਆ ਤੇ ਉਸ ਨੂੰ ਬਰਕਰਾਰ ਰੱਖਿਆ ਜਾਵੇਗਾ। ਯੂਰੀਆਸ ਓਰਿਲਾਨਾ ਵਰਸਸ ਬੌਂਡੀ ਦਾ ਇਹ ਕੇਸ ਸੀਗਾ। ਐਲ ਸਲਵਾਡੋਰ ਦੀ ਇਹ ਬੀਬੀ ਸੀਗੀ, ਯੂਐਸ ਦੇ ਵਿੱਚ ਆਈ ਸੀਗੀ 2021 ਦੇ ਵਿੱਚ ਤੇ ਅਸਾਈਲਮ ਦੀ ਮੰਗ ਨੇ ਕੀਤੀ ਸੀ ਵੀ ਗੈਂਗ ਮੈਂਬਰਸ ਤੋਂ ਜਿਹੜੇ ਡੈਥ ਥ੍ਰੈਟ ਆ ਉਸ ਨੂੰ ਆ ਰਹੇ ਸੀਗੇ। ਇਹ ਰੂਲਿੰਗ ਨਵੇਂ ਬਣੇ ਜਿਹੜੇ ਜਸਟਿਸ ਕੇਤਨਜੀ ਬਰਾਊਨ ਜੈਕਸਨ ਆ ਉਹਨਾਂ ਨੇ ਮੈਜੋਰਟੀ ਓਪੀਨੀਅਨ ਦੇ ਲਈ ਜਿਹੜੀ ਉਹ ਲਿਖੀ ਆ। ਕਹਿੰਦੇ ਵੀ ਪਟੀਸ਼ਨਰ ਦੀ ਜਿਹੜੀ ਟੈਸਟੀਮੋਨੀ ਆ ਉਹ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ ਨਹੀਂ ਸ਼ੋ ਕਰਦੀ ਸੀ ਵੀ ਮੁੜ ਕੇ ਜੇ ਇਸ ਨੂੰ ਵਾਪਸ ਉੱਤੇ ਘੱਲ ਦਿੱਤਾ ਜਾਂਦਾ ਹੈ ਤੇ ਇਹਦੀ ਜਾਨ ਨੂੰ ਅਸਲ 'ਚ ਵਾਕਿਆ ਹੀ ਕੋਈ ਖਤਰਾ ਆ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਇਹ ਥ੍ਰੈਟ ਲੋਕਲਾਈਜ਼ ਸੀਗੇ, ਉਹਦੇ ਹੋਮ ਟਾਊਨ 'ਚ ਸੀਗੇ ਤੇ ਐਕਚੁਅਲ ਸਫਰਿੰਗ ਔਰ ਹਾਰਮ ਦੀ ਜਿਹੜਾ ਥ੍ਰੈਸ਼ਹੋਲਡ ਆ ਉਸ ਨੂੰ ਇਹ ਮੀਟ ਜਿਹੜਾ ਉਹ ਨਹੀਂ ਸੀ ਕਰ ਰਹੇ। ਸੋ ਇਸ ਲਈ ਉਸ ਨੂੰ ਬੇਸਿਕਲੀ ਜਿਹੜਾ ਡਿਪੋਰਟ ਕਰਨ ਦੇ ਲਈ ਜਾਂ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਅੱਗੇ ਜਿਹੜਾ ਉਹ ਰੱਖਿਆ ਜਾਊਗਾ। ਸੋ ਇਹਦਾ ਜਿਹੜਾ ਹਰਜੋਤ ਸਿੰਘ ਜੀ ਇਸ ਫੈਸਲੇ ਦਾ ਅਸਰ ਬਹੁਤ ਵੱਡਾ ਹੋਣਾ ਆ। ਇਹ ਚਲੋ ਆਪਾਂ ਆਉਣ ਵਾਲੇ ਸਮੇਂ 'ਚ ਆਪਣੇ ਜਿਹੜੇ ਅਟਰਨੀ ਜੇ ਟਰਕੀਆਣਾ ਆ ਇਮੀਗ੍ਰੇਸ਼ਨ ਦੇ ਉਹਨਾਂ ਤੋਂ ਜਿਹੜਾ ਉਹ ਜਾਣਾਂਗੇ ਵੀ ਇਹ ਕੇਸ ਦਾ ਅਸਰ ਕਿੱਦਾਂ ਦਾ ਜਿਹੜਾ ਉਹ ਹੋਊਗਾ। ਪਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਸਖਤ ਸਟੈਂਡਰਡ ਜਿਹੜੇ ਉਹ ਹੋਣੇ ਚਾਹੀਦੇ ਆ, ਸਬਸਟੈਂਸ਼ੀਅਲ ਐਵੀਡੈਂਸ ਜਿਹੜਾ ਉਹ ਹੋਣਾ ਚਾਹੀਦਾ ਆ ਇਸ ਵੀ ਜਿਹੜੇ ਅਸਾਈਲਮ ਐਪਲੀਕੈਂਟਸ ਆ ਉਹਨਾਂ ਦੇ ਲਈ ਇਹ ਸ਼ੋਅ ਕਰਨ ਦੇ ਲਈ ਵੀ ਹਾਂ ਵਾਕਿਆ ਹੀ ਤੁਹਾਡੀ ਜਾਨ ਨੂੰ ਫਿਊਚਰ ਪਰਸੀਕਿਊਸ਼ਨ ਦਾ ਜਿਹੜਾ ਉਹ ਵੈਲ ਫਾਊਂਡਡ ਫੀਅਰ ਆ ਖਤਰਾ ਹੈਗਾ ਆ। ਸੋ ਉਹਦੇ ਜਿਹੜਾ ਉਹ ਕਰਕੇ ਸੋ ਕਹਿੰਦੇ ਵੀ ਇੰਪੈਕਟ ਡਿਸੀਜਨ ਦਾ ਜਿਹੜਾ ਉਹ ਦੇਖਣ ਵਾਲਾ ਜਿਹੜਾ ਉਹ ਰਹੇਗਾ। ਪਰ ਇਹ ਆ ਵੀ ਜਿਹੜੀ ਬਾਹਰ ਆ ਉਹਨਾਂ ਸਾਰਿਆਂ ਦੇ ਲਈ ਕੇਸ ਅਪਰੂਵ ਕਰਾਉਣ ਦੇ ਲਈ ਹੁਣ ਹੋਰ ਵੀ ਹਾਈ ਹੋਰ ਵੀ ਉੱਚੀ ਹੋ ਜਾਵੇਗੀ। ਜੀ ਬਿਲਕੁਲ।